ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦਰ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੋਵਿਡ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਵੇਂ ਹੀ ਬਾਰਡਰ ਓਪਨ ਹੋ ਰਹੇ ਨੇ, ਯਾਤਰੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ। ਖਾਸ ਕਰਕੇ ਗੱਲ ਕੀਤੀ ਜਾਵੇ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਦੀ, ਲਗਾਤਾਰ ਕੇਸ ਓਮਿਕਰੋਨ ਦੇ ਵੀ ਆਉਣੇ ਸ਼ੁਰੂ ਹੋ ਚੁੱਕੇ ਸਨ ਤੇ ਨਾਲ ਹੀ ਕੁਇਨਜ਼ਲੈਂਡ ਦੇ ਵਿੱਚ ਰਿਕਾਰਡ ਤੋੜ ਕੇਸਾਂ ਦੇ ਵਿੱਚ ਵਾਧਾ ਹੋਇਆ ਜੀ। ਅੱਜ ਦੇ ਜਿਹੜੇ ਕੇਸ ਨੇ 1590 ਦੇ ਕਰੀਬ ਕੇਸ ਦਰਜ ਕੀਤੇ ਗਏ ਨੇ, ਜਿਸ ਦੇ ਕਾਰਨ ਕੁਇਨਜ਼ਲੈਂਡ ਸਰਕਾਰ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਨੇ। ਇੱਥੋਂ ਦੀ ਪ੍ਰੀਮੀਅਰ ਐਨਾਸਟਾਸ਼ੀਆ ਤੇ ਸਿਹਤ ਮੰਤਰੀ ਜੈਨੇਟ ਯੰਗ ਨੇ ਕਿਹਾ ਹੈ ਕਿ ਅਜੇ ਜਿੰਨੇ ਕੇਸ ਆਏ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਇੰਟੈਂਸਿਵ ਕੇਅਰ ਦੇ ਵਿੱਚ ਨਹੀਂ ਹੈ, ਹਸਪਤਾਲ ਦੇ ਵਿੱਚ ਕੋਈ ਵੀ ਨਹੀਂ ਹੈ, ਹਸਪਤਾਲ ਦੀ ਯੂਨਿਟ ਦੇ ਵਿੱਚ ਕੋਈ ਵੀ ਨਹੀਂ ਹੈ। ਪਰ 900 ਤੋਂ ਵੱਧ ਲੋਕੀ ਜਿਹੜੇ ਹੈਗੇ ਨੇ ਘਰੇ ਆਪਣੇ ਜ਼ੇਰੇ ਇਲਾਜ ਨੇ, ਕੁਝਾਂ ਨੇ ਕੁਆਰੰਟੀਨ ਕੀਤਾ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਕੇਸ ਆਉਣਗੇ ਜਾਂ ਫਿਰ ਕਿਸ ਤਰ੍ਹਾਂ ਦੇ ਹੱਲ ਹੋਣਗੇ, ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ, ਇਸ ਬਾਰੇ ਸਿਹਤ ਮੰਤਰੀ ਜੈਨੇਟ ਯੰਗ ਅਤੇ ਪ੍ਰੀਮੀਅਰ ਐਨਾਸਟਾਸ਼ੀਆ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮੀਖਿਆ ਕੀਤੀ ਜਾਵੇਗੀ। ਜੇਕਰ ਗੱਲ ਕੀਤੀ ਜਾਵੇ ਪੂਰੇ ਆਸਟ੍ਰੇਲੀਆ ਦੀ, ਤਾਂ ਸਕਾਟ ਮੋਰਿਸਨ ਸਾਡੇ ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਅੱਜ ਸ਼ਾਮ ਨੂੰ ਮੀਡੀਆ ਨੂੰ ਸੰਬੋਧਨ ਕਰਨ ਦੀ ਗੱਲ ਕੀਤੀ ਹੈ ਤੇ ਉਹ ਦੱਸਣਗੇ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਤੇ ਅੱਗੇ ਉਹਨਾਂ ਦੀਆਂ ਕਿਹੋ ਜਿਹੀਆਂ ਰਣਨੀਤੀਆਂ ਹੋਣਗੀਆਂ, ਯਾਤਰੀਆਂ ਨੂੰ ਲੈ ਕੇ ਕਿਹੋ ਜਿਹੇ ਪ੍ਰਬੰਧ ਹੋਣਗੇ। ਜੇਕਰ ਗੱਲ ਕੀਤੀ ਜਾਵੇ ਕੁਇਨਜ਼ਲੈਂਡ ਦੀ, ਤਾਂ ਕੁਇਨਜ਼ਲੈਂਡ ਬਾਰੇ ਫਿਰ ਤੋਂ ਇੱਕ ਵਾਰੀ ਦੱਸ ਦਈਏ ਕਿ ਕੁਇਨਜ਼ਲੈਂਡ ਦੇ ਵਿੱਚ PCR ਟੈਸਟ ਜਿਹੜੀ ਹੈਗੀ ਆ ਉਸ ਨੂੰ ਤਬਦੀਲ ਕੀਤਾ ਗਿਆ ਜੀ RAT ਟੈਸਟ ਦੇ ਵਿੱਚ। ਸੋ PCR ਟੈਸਟ ਇੱਥੇ ਜ਼ਰੂਰੀ ਨਹੀਂ ਹੋਵੇਗਾ ਜੀ, RAT ਟੈਸਟ ਜ਼ਰੂਰੀ ਹੋਵੇਗਾ ਤੇ ਆਪਣੀ 72 ਘੰਟਿਆਂ ਦੀ ਜਿਹੜੀ ਨੈਗੇਟਿਵ ਰਿਪੋਰਟ ਹੈਗੀ ਆ ਤੁਸੀਂ ਦੇ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਕੁਇਨਜ਼ਲੈਂਡ ਦੇ ਵਿੱਚ ਆਜ਼ਾਦੀ ਨਾਲ ਘੁੰਮ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਜੇਕਰ 72 ਆਵਰਸ ਦੇ ਵਿੱਚ ਤੁਸੀਂ ਉਹ ਰਿਪੋਰਟ ਪ੍ਰਦਾਨ ਨਹੀਂ ਕਰਦੇ ਹੋ ਜਾਂ ਤੁਹਾਨੂੰ ਕੋਈ ਅਜਿਹੀ ਪ੍ਰੋਬਲਮ ਹੁੰਦੀ ਆ ਜਾਂ ਤੁਹਾਡੀ ਪੋਜ਼ਿਟਿਵ ਰਿਪੋਰਟ ਆਉਂਦੀ ਆ, ਉਸ ਤੋਂ ਬਾਅਦ ਤੁਹਾਨੂੰ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ ਜੀ। ਤੇ ਨਾਲ ਹੀ ਸਿਹਤ ਮੰਤਰੀ ਵੱਲੋਂ ਜਾਂ ਸਾਡੀ ਪ੍ਰੀਮੀਅਰ ਐਨਾਸਟਾਸ਼ੀਆ ਵੱਲੋਂ ਜੋ ਸਿਹਤ ਸੰਬੰਧੀ ਸਹੂਲਤਾਂ ਜਾਂ ਸਿਹਤ ਸੰਬੰਧੀ ਜਾਣਕਾਰੀ ਹੈ ਉਹ ਸਮੇਂ-ਸਮੇਂ ਤੇ ਦਿੱਤੀ ਜਾਵੇਗੀ। ਉਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਕੈਮਰਾਮੈਨ ਗੁਰਪ੍ਰੀਤ ਬਰਾੜ ਦੇ ਨਾਲ ਹਰਜਿੰਦਰ ਕੌਰ ਮੰਗਟ, ਇੰਡੋਸ ਟੀਵੀ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਕੇਸਾਂ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। 24 ਘੰਟਿਆਂ ਦੇ ਵਿੱਚ 11,201 ਤੋਂ ਵੱਧ ਮਾਮਲੇ ਪੂਰੇ ਆਸਟ੍ਰੇਲੀਆ ਦੇ ਵਿੱਚ ਦਰਜ ਕੀਤੇ ਗਏ ਨੇ। ਕੁਇਨਜ਼ਲੈਂਡ ਸਰਕਾਰ ਨੇ ਰਾਜਨੀਤਿਕ ਦਬਾਅ ਦਾ ਸਾਹਮਣਾ ਕਰਦੇ ਹੋਏ ਅੰਤਰਰਾਜੀ ਹੌਟਸਪੌਟ ਤੋਂ ਯਾਤਰੀਆਂ ਨੂੰ ਰੈਪਿਡ ਐਂਟੀਜਨ ਟੈਸਟ ਦੇ ਨੈਗੇਟਿਵ ਟੈਸਟ ਨਾਲ ਕੁਇਨਜ਼ਲੈਂਡ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ ਹੈ। ਇਹ 1 ਜਨਵਰੀ ਤੋਂ ਅੰਤਰਰਾਜੀ ਹੌਟਸਪੌਟ ਤੋਂ ਕੁਇਨਜ਼ਲੈਂਡ ਵਿੱਚ ਯਾਤਰੀ ਬਾਰਡਰ ਪਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ RAT ਟੈਸਟ ਦੀ ਵਰਤੋਂ ਕਰ ਸਕਦੇ ਨੇ। ਪ੍ਰੀਮੀਅਰ ਐਨਾਸਟਾਸ਼ੀਆ ਨੇ ਕਿਹਾ ਹੈ ਕਿ ਹੁਣ PCR ਟੈਸਟ ਦੀ ਲੋੜ ਨਹੀਂ ਪਵੇਗੀ। ਦੱਸ ਦਈਏ ਕਿ PCR ਟੈਸਟ ਲਈ ਲੋਕਾਂ ਨੂੰ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਸੀ ਅਤੇ ਇਹ ਉਡੀਕ 5 ਦਿਨਾਂ ਤੱਕ ਚੱਲ ਰਹੀ ਸੀ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਸਟ੍ਰੇਲੀਆ ਦੀ ਸਰਕਾਰਾਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਜਿੱਥੇ ਹੁਣ ਬਾਰਡਰ ਖੁੱਲ੍ਹਣ ਨਾਲ ਕੇਸਾਂ ਵਿੱਚ ਵਾਧਾ ਹੋਇਆ ਹੈ, ਉੱਥੇ ਲੋਕ ਡਬਲ ਡੋਜ਼ ਤੋਂ ਬਾਅਦ ਆਜ਼ਾਦੀ ਨਾਲ ਘੁੰਮਣਾ ਚਾਹੁੰਦੇ ਨੇ। ਕ੍ਰਿਸਮਸ ਅਤੇ ਨਿਊ ਈਅਰ ਨੂੰ ਸੈਲੀਬ੍ਰੇਟ ਕਰਨ ਲਈ ਲੋਕ ਇੱਕ ਥਾਂ ਤੋਂ ਦੂਜੀ ਥਾਂ ਟਰੈਵਲ ਕਰ ਰਹੇ ਨੇ। ਇਸ ਵਿਚਕਾਰ ਸਰਕਾਰ ਵੱਲੋਂ ਸਖਤ ਹਦਾਇਤਾਂ ਦੀ ਆਸ ਕੀਤੀ ਜਾ ਰਹੀ ਹੈ, ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਆਸਟ੍ਰੇਲੀਆ ਸਰਕਾਰ ਕਿਸ ਤਰ੍ਹਾਂ ਨਿਪਟਦੀ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਓਮਿਕਰੋਨ ਵੇਰੀਐਂਟ ਦੇ ਨਾਲ ਇੱਕ ਮੌਤ ਵੀ ਰਿਕਾਰਡ ਕੀਤੀ ਗਈ ਹੈ। ਬਹਰਹਾਲ ਸਰਕਾਰ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਮਾਸਕ ਪਾ ਕੇ ਸਮਾਜਿਕ ਦੂਰੀ ਬਣਾ ਕੇ ਰੱਖੋ। ਜੇਕਰ ਕਿਸੇ ਨੂੰ ਕੋਵਿਡ ਦੇ ਸੰਬੰਧ ਵਿੱਚ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਆਪਣਾ ਟੈਸਟ ਜ਼ਰੂਰ ਕਰਵਾਓ।